जी कहानी का नाम है खरींद। पखे की जिवें किसी ने जान ही कढ़ ली होवे। चीं चीं करदा ते तेज हवा मारदा एकदम बंद होया ते उहदे खंभ हौली हौली घुमदे खलो गए। बिजली जान पारों पखा जिउंदियां तो मुरदा होया। कमरे दे फर्श ते पए बिस्तर ते लम्मा पिया ਉਹ हौली हौली घुमदे पखे ਨੂੰ तक्की जा ਰਿਹਾ ਸੀ। ਉਹਦੀ ਬਰੈਣ ਵਿੱਚ ਮੋਹਰੀਆਂ ਸਨ ਤੇ ਉਸਨੇ ਇੱਕ ਕਾਲੇ ਰੰਗ ਦੀ ਸਲਵਾਰ ਪਾਈ ਹੋਈ ਸੀ। ਪਹਿਲਾਂ ਕਿਧਰੇ ਬਿਜਲੀ ਜਾਵਣ ਤੇ ਉਹਨੂੰ ਤਪ ਚੜ੍ਹਦੀ, ਪਰ ਹੁਣ ਉਹਦੇ ਮਨ ਵਿੱਚ ਕੱਖ ਨਾ ਆਉਂਦਾ। ਉਹ ਮਰਦੇ ਹੋਏ ਪੱਖੇ ਨੂੰ ਸਿੱਧਾ ਲੰਮਾ ਪਿਆ ਬਸ ਵੇਖਦਾ ਰਿਹਾ। ਕਿੰਨਾ ਹੀ ਚਿਰ ਉਹ ਉੱਥੇ ਬੇਸੁਰਤ ਲੰਮਾ ਪਿਆ ਰਿਹਾ। ਜਦ ਮੁੜਕੇ ਨੇ ਮੱਥੇ ਤੇ ਲਿਸ਼ਕਣਾ ਸ਼ੁਰੂ ਕੀਤਾ ਤੇ ਉਸ ਆਪਣਾ ਆਪ ਧਰੂ ਕੇ ਉਠਾਇਆ, ਮੂੰਹ ਤੇ ਛੱਟਾ ਮਾਰਿਆ, ਮੋਹਰੀਆਂ ਵਾਲੀ ਬਨੈਣ ਦੇ ਉੱਤੇ ਕਾਲਾ ਕੁੜਤਾ ਪਾਇਆ ਤੇ ਕੈਂਚੀ ਜੁੱਤੀ ਪਾ ਕੇ ਬਾਹਰ ਨਿਕਲ ਗਿਆ। ਸੂਰਜ ਇਵੇਂ ਅੱਗ ਸੁੱਟ ਰਿਹਾ ਸੀ ਜਿਵੇਂ ਆਪਣੇ ਜੰਮਣ ਤੇ ਗੁੱਸਾ ਕੱਢ ਰਿਹਾ ਹੋਵੇ। ਢੇਰ ਪੁਰਾਣੇ ਇਸ ਬਾਜ਼ਾਰ ਦਾ ਉਹੀਓ ਸ਼ੋਰ ਸੀ। ਵੱਡੀ ਬਿਲਡਿੰਗ ਵਿੱਚ ਲਏ ਕਿਰਾਏ ਦੇ ਇਸ ਕਮਰੇ ਵਿੱਚੋਂ ਨਿਕਲ ਕੇ ਬਾਜ਼ਾਰ ਹੀ ਉਹਦੀ ਕੁੱਲ ਦੁਨੀਆ ਸੀ। ਮੋਟਰਸਾਈਕਲਾਂ ਦਾ ਸ਼ੋਰ, ਸਾਰੇ ਬਾਜ਼ਾਰ ਵਿੱਚ ਬੋ ਮਾਰਦਾ ਗਟਰਾਂ ਦਾ ਪਾਣੀ, ਜੋ ਇਹਨਾਂ ਸਾਰਿਆਂ ਦਾ ਗੂੰ ਮੂਤਰ ਸੀ ਜਿਹੜੇ ਉੱਤੇ ਬਹਿ ਕੇ ਰੋਟੀ ਖਾਂਦੇ ਸਨ। ਇਸ ਸ਼ਹਿਰ ਵਿੱਚ ਅੰਨ ਪਾਣੀ ਕਰਨ ਦਾ ਕੋਈ ਖਾਸ ਵੇਲਾ ਨਹੀਂ ਮਿਥਿਆ ਗਿਆ ਸੀ। ਜਦੋਂ ਅੱਖ ਖੁੱਲੇ ਜਾਂ ਵੇਲ ਲੱਗੇ ਤੇ ਰੋਟੀ ਖਾ ਲਓ। ਦੁਪਹਿਰੀ ਖੁੱਲੀ ਅੱਖ ਤੇ ਉਹਦੇ ਚਿਹਰੇ ਤੇ ਹੋਰ ਉਦਾਸੀ ਭਰ ਛੱਡੀ ਸੀ। ਉਹਦਾ ਮੂੰਹ ਕਸੈਲਾ ਹੋ ਰਿਹਾ ਸੀ ਤੇ ਨਿਰਨੇ ਕਲੇਜੇ ਤੰਦੂਰ ਦੀਆਂ ਅੱਧ ਕੱਚੀਆਂ ਅੱਧ ਪੱਕੀਆਂ ਰੋਟੀਆਂ ਖਾਣ ਦਾ ਸੋਚ ਕੇ ਉਹਦਾ ਜੀ ਹੁਸੜਨ ਲੱਗਾ। ਤਰੀ ਵਾਲਾ ਸਾਲਣ ਤੇ ਤੇਜ਼ ਮਸਾਲੇ, ਇਹ ਅੱਜ ਦੀ ਕਹਾਣੀ ਨਹੀਂ, ਰੋਜ਼ ਦੀ ਕਹਾਣੀ ਸੀ। ਰੋਜ਼ ਹੀ ਉਹਦਾ ਜੀ ਰੋਟੀ ਖਾਣ ਨੂੰ ਨਾ ਕਰਨਾ ਤੇ ਰੋਜ਼ ਹੀ ਉਸ ਰੋਟੀ ਖਾ ਲੈਣੀ। ਵਧੇਰੇ ਘੰਟੇ ਸੌਣ ਮਗਰੋਂ ਉਹਦੀਆਂ ਅੱਖਾਂ ਸੁੱਜੀਆਂ ਸਨ ਤੇ ਵਾਲ ਖਿਲ ਰਹੇ ਸਨ। ਹੋਟਲ ਦੇ ਮੇਜ਼ ਤੇ ਬੈਠਿਆਂ ਉਹਦਾ ਜੀ ਨਾ ਕਰੇ ਕਿ ਬੈਰੇ ਨੂੰ ਬੁਲਾਏ ਤੇ ਕੁਝ ਆਖੇ। ਉਹ ਚੁੱਪ ਕਰਕੇ ਉੱਥੇ ਬੈਠਾ ਰਿਹਾ। ਗਲਾਸ ਵਿੱਚ ਪਾਣੀ ਥੋੜਾ ਜਿਹਾ ਪਾ ਕੇ ਉਸ ਗਲਾਸ ਹੰਗਾਲਿਆ, ਇਹ ਜਾਣਦਿਆਂ ਵੀ ਕਿ ਇਹ ਸਫਾਈ ਬਸ ਦਿਲ ਦੀ ਤਸੱਲੀ ਹੈ। ਪਾਣੀ ਦਾ ਘੁੱਟ ਭਰ ਕੇ ਉਸ ਆਲੇ ਦੁਆਲੇ ਝਾਤ ਪਾਈ। ਆਲੇ ਦੁਆਲੇ ਬੈਠੇ ਗਾਹਕਾਂ ਵਿੱਚ ਕੁਝ ਵੀ ਵੇਖਣ ਵਾਲਾ ਨਹੀਂ ਸੀ। ਚੁੱਪ ਚੁਪੀਤੇ ਬੈਠੇ ਨੂੰ ਵੇਖ ਕੇ ਬਹਿਰਾ ਆ ਪਾਇਆ। ਜੀ ਬਾਊ ਜੀ, ਸਬਜ਼ੀ ਵਿੱਚ ਆਲੂ ਪਾਲਕ ਜੇ ਤੇ ਬਾਕੀ ਤੁਹਾਨੂੰ ਪਤਾ ਹੀ ਹੈ। ਬੈਰੇ ਦੀ ਆਵਾਜ਼ ਸੁਣ ਕੇ ਉਹਨੂੰ ਆਪਣੇ ਘਰ ਦੀ ਯਾਦ ਆਈ। ਘਰ ਵਿੱਚ ਕੋਈ ਆਲੂ ਪਾਲਕ ਪੱਕਣ ਦੀ ਖਬਰ ਦੱਸਦਾ ਤੇ ਉਹ 7 ਵਾਰ ਨੱਕ ਚੜ੍ਹ ਸਕਦਾ ਸੀ, ਪਰ ਇੱਥੇ ਨਾ ਕਰ ਸਕਿਆ। ਚਿਕਨ ਲੈ ਆਇਆ ਹਾਫ ਪਲੇਟ। ਚੰਗਾ ਜੀ, ਰੋਟੀ ਲਾਲ ਕਰਕੇ ਲਿਆਈ, ਕੱਚੀ ਰਹਿ ਜਾਂਦੀ ਏ। ਫਿਰ ਰੋਟੀ ਵੀ ਆਈ ਤੇ ਹਾਫ ਪਲੇਟ ਚਿਕਨ ਵੀ, ਜਿਹੜਾ ਕਿ ਬੈਰਾ ਉਹਦੇ ਅੱਗੇ ਰੱਖਣ ਦੀ ਬਜਾਏ ਸੁੱਟ ਕੇ ਗਿਆ। ਕਾਲ ਵਿੱਚ ਉੱਡਦੇ ਫਿਰਦੇ ਬੈਰੇ ਨੂੰ ਕਦੇ ਖਿਆਲ ਨਹੀਂ ਸੀ ਆ ਸਕਦਾ ਕਿ ਰੋਟੀ ਉਡੀਕਦੇ ਦੇ ਮਨ ਵਿੱਚ ਕੀ ਚੱਲਦਾ ਹੈ ਪਿਆ। ਉਹਨੂੰ ਬੈਰੇ ਦੀ ਇਹ ਹਰਕਤ ਕਦੇ ਚੰਗੀ ਨਾ ਲੱਗੀ, ਪਰ ਉਸ ਕਦੇ ਕੁਝ ਵੀ ਨਾ ਆਖਿਆ। ਖੌਰੇ ਉਹ ਕਹਿ ਨਹੀਂ ਸੀ ਸਕਦਾ। ਇੱਕ ਝਿਜਕ, ਇੱਕ ਝਾਕਾ ਜਿਹੜਾ ਉਹਦੇ ਅੰਦਰ ਸੀ ਔਰ ਜਿਸ ਦਾ ਸਿਰਫ ਉਹਨੂੰ ਪਤਾ ਸੀ। ਉਹ ਕਹਿ ਵੀ ਦਿੰਦਾ ਤੇ ਬੈਰੇ ਨੇ ਅੱਗੋਂ ਹੱਸ ਛੱਡਣਾ ਸੀ। ਆਲੇ ਦੁਆਲੇ ਬੈਠੇ ਗਾਹਕ ਵੀ ਖੌਰੇ ਆਨੇ ਕੱਢ ਕੇ ਵੇਖਦੇ ਤੇ ਅੰਦਰੋਂ ਅੰਦਰੀ ਹੱਸਦੇ। ਅਖੇ ਜੀ, ਸਾਲਣ ਦੀ ਪਲੇਟ ਥੋੜਾ ਆਰਾਮ ਨਾਲ ਧਰੀ ਦੀ ਏ, ਤੂੰ ਤੇ ਸੁੱਟ ਕੇ ਹੀ ਜਾਣਾ ਏ। 2 ਰੋਟੀਆਂ ਵਿੱਚੋਂ ਉਤਲੀ ਗਰਮ ਤੇ ਥੱਲੜੀ ਠੰਡੀ ਸੀ। ਜਿਹੜੀ ਗਰਮ ਰੋਟੀ ਖਾਂਦਿਆਂ ਹੋਰ ਠੰਡੀ ਹੋ ਗਈ। ਕੱਚਾ ਆਟਾ ਚੱਬਦਿਆਂ ਉਹਨੂੰ ਬਾਲਪੁਣੇ ਦੀ ਆਟੇ ਦੀ ਚਿੜੀ ਯਾਦ ਆਉਂਦੀ। ਤੀਲੇ ਉੱਤੇ ਲੱਗੀ ਇਸ ਚਿੜੀ ਨਾਲ ਖੇਡਦਾ ਰਹਿਣਾ। ਜਦ ਅੱਕ ਜਾਂਦਾ ਤੇ ਆਪ ਹੀ ਆਖਦਾ, ਮੈਂ ਤੈਨੂੰ ਖਾ ਜਾਵਾਂਗਾ ਆ, ਤੇ ਨਾਲ ਹੀ ਚਿੜੀ ਦੀ ਧੌਣ ਤੇ ਚੱਕ ਮਾਰਦਾ। ਗਿੱਲੇ ਆਟੇ ਦਾ ਸਵਾਦ ਹੁਣ ਉਹ ਰੋਜ਼ ਹੋਟਲ ਦੀਆਂ ਇਹਨਾਂ ਰੋਟੀਆਂ ਵਿੱਚ ਚੱਖਦਾ। ਡਿਗਰੀ ਲੈਣ ਪਾਰੋਂ ਤੇ ਨੌਕਰੀ ਨਾ ਹੋਣ ਪਾਰੋਂ ਉਹ ਘਰ ਨਾ ਮੁੜ ਸਕਿਆ। ਕਿਹੜੇ ਮੂੰਹ ਨਾਲ ਜਾਂਦਾ। ਬਚਪਨ ਤੋਂ ਲੈ ਕੇ ਹੁਣ ਤਾਈਂ ਜਿੰਨੀਆਂ ਫੀਸਾਂ ਉਹਦੀ ਪੜ੍ਹਾਈ ਤੇ ਲੱਗੀਆਂ ਸਨ, ਉਹ ਸਾਰੀਆਂ ਉਸ ਘਰਦਿਆਂ ਨੂੰ ਤਾਰਨੀਆਂ ਸਨ। ਸ਼ਹਿਰ ਦੇ ਸਾਰੇ ਬੇਰੁਜ਼ਗਾਰਾਂ ਵਿੱਚੋਂ ਉਹ ਵੀ ਇੱਕ ਸੀ। ਨਾਲਦਿਆਂ ਨੂੰ ਮੁਕਾਬਲੇ ਦੇ ਇਮਤਿਹਾਨ ਦੀ ਤਿਆਰੀ ਕਰਦਿਆਂ ਵੇਖਿਆ ਤੇ ਉਸ ਵੀ ਆਪਣਾ ਅੰਦਰ ਕਿਤਾਬਾਂ ਨਾਲ ਭਰ ਲਿਆ। ਕੰਧਾਂ ਉੱਤੇ ਨਕਸ਼ੇ ਲਾ ਲਏ। ਜਿੱਥੇ ਜਾਵਣ ਦੀ ਖਾਹਿਸ਼ ਉਹਦੇ ਦਿਲ ਵਿੱਚ ਸੀ, ਉਹਨਾਂ ਮੁਲਕਾਂ ਨੂੰ ਨਕਸ਼ੇ ਤੇ ਵੇਖਦਾ ਰਹਿੰਦਾ। ਇਹ ਸਭ ਕੁਝ ਢੋਂਗ ਸੀ ਜਿਹੜਾ ਉਹਨੇ ਆਪਣੇ ਆਪ ਅੱਗੇ ਰਚਾਇਆ ਸੀ। ਘਰ ਵਾਲੇ ਤੇ ਆਲੇ ਦੁਆਲੇ ਦੇ ਲੋਕ ਵੀ ਹਾਲੇ ਚੁੱਪ ਸਨ ਕਿ ਆਹੋ ਜੀ ਤਿਆਰੀ ਕਰਦਾ ਏ ਪਿਆ। ਅਸਲੋਂ ਉਹ ਕੁਝ ਵੀ ਨਹੀਂ ਸੀ ਕਰ ਰਿਹਾ। ਉਹ ਕੁਝ ਵੀ ਨਹੀਂ ਸੀ ਕਰਨਾ ਚਾਹੁੰਦਾ। ਉਹ ਬਸ ਸੌਣਾ ਚਾਹੁੰਦਾ ਸੀ, ਰੱਜ ਕੇ ਸੌਣਾ ਚਾਹੁੰਦਾ ਸੀ। ਉਹ ਰੱਜ ਕੇ ਸੌਂਦਾ ਵੀ ਸੀ, ਪਰ ਜਦੋਂ ਅੱਖ ਖੁੱਲੇ ਤੇ ਉਹਨੂੰ ਆਪਣੇ ਆਪ ਤੇ ਤਰਸ ਆਉਂਦਾ। ਹਰ ਦੁਪਹਿਰ ਖੁੱਲੀ ਅੱਖ ਤੇ ਕਦੇ ਉਹ ਰੋਵਣ ਅੱਕਾ ਹੋਇਆ ਹੁੰਦਾ,
ਕਦੇ ਬਿਮਾਰ ਮਹਿਸੂਸ ਕਰਦਾ, ਕਦੇ ਥੱਕਿਆ ਹੋਇਆ, ਕਦੇ ਭੁੱਖਾ ਤੇ ਕਦੇ ਖਾਲੀ, ਬਿਲਕੁਲ ਖਾਲੀ। ਸ਼ਾਮੀ ਉਹਦੇ ਸੰਗੀ ਬੇਲੀ ਉਹਦੇ ਨਾਲ ਹੁੰਦੇ। ਉਹਨਾਂ ਦੀ ਸੰਗਤ ਉਹਨਾਂ ਦੇ ਹਾਲਾਤ ਪਾਰੋਂ ਸੀ। ਵੱਖੋ-ਵੱਖ ਸ਼ਹਿਰਾਂ ਤੋਂ ਕਾਮਯਾਬ ਹੋਣ ਆਏ ਮੁੰਡੇ ਤੇ ਕੁਝ ਕੁੜੀਆਂ ਇੱਥੇ ਸੰਗੀ ਹੋ ਗਏ ਸਨ। ਅੱਧੀ ਰਾਤ ਨੂੰ ਨੀਵੀਂ ਛੱਤ ਵਾਲੀ ਚਾਹ ਦੀ ਹੱਟੀ ਦੀ ਪਹਿਲੀ ਮੰਜ਼ਲ ਦੀ ਬਾਰੀ ਵਿੱਚੋਂ ਕਾਲੇ ਪਾਣੀ ਵਿੱਚ ਡੁੱਬਿਆ ਬਾਜ਼ਾਰ ਦਿਸਦਾ। ਉਹੀਓ ਭੁਰੇ ਹੋਏ ਕੰਡਿਆਂ ਵਾਲੀਆਂ ਚਾਹ ਦੀਆਂ ਪਿਆਲੀਆਂ ਤੇ ਪਸ਼ਤੋ ਬੋਲਦੇ ਬਹਿਰੇ, ਮੁੜ-ਮੁੜ ਕੇ ਆਪਣੇ ਮੋਬਾਈਲ ਤੱਕਣ ਵਾਲੇ ਸੰਗੀ, ਇੱਕ ਦੂਜੇ ਤੋਂ ਲੈਟਰ ਮੰਗ ਕੇ ਸਿਗਰਟ ਬਾਲਦੇ ਤੇ ਧੂਏ ਨਾਲ ਭਰੇ ਹੋਏ ਨਿੱਕੇ ਅੰਦਰ ਨੂੰ ਹੋਰ ਧੂਏ ਨਾਲ ਭਰਦੇ। ਉਹਦਾ ਦਿਲ ਵੀ ਚਾਹ ਦੀ ਹੱਟੀ ਵਰਗਾ ਨੀਵੀਂ ਛੱਤ ਵਾਲਾ ਅੰਦਰ ਹੋ ਗਿਆ। ਸਿਆਸਤ ਤੇ ਸਾਹਿਤ ਦੀਆਂ ਗੱਲਾਂ ਫੇਰ ਛਿੜਦੀਆਂ। ਫਲਾਣਾ ਫਲਾਣੇ ਮੁਸ਼ਾਇਰੇ ਤੇ ਗਿਆ ਤੇ ਫਲਾਣਾ ਫਲਾਣੀ ਨੂੰ ਸ਼ੇਰ ਲਿਖ ਕੇ ਦਿੰਦਾ ਏ। ਅੱਜ ਕੱਲ ਉਹਦੇ ਨਾਲ ਚੱਕਰ ਏ ਤੇ ਫਲਾਣਾ ਬੇਵਜ਼ਨੇ ਸ਼ੇਰ ਕਹਿਣ ਵਾਲਾ ਅੱਜ ਕੱਲ ਸਾਰੇ ਸ਼ਹਿਰ ਦਾ ਪਿਓ ਬਣਿਆ। ਇੱਕ ਦੂਜੇ ਦਾ ਜੀ ਪਰਚਾਉਂਦੇ ਇਹ ਸੰਗੀ, ਇੱਕ ਦੂਜੇ ਦੇ ਮੁਸਤਕਬਲ ਬਾਰੇ ਪੁੱਛਦੇ, ਇਹ ਭੁੱਲ ਜਾਂਦੇ ਕਿ ਉਹਨਾਂ ਦਾ ਹਾਲ ਚੰਗਾ ਨਹੀਂ। ਦੁੱਖੜੇ ਫਰੋਲਦੇ ਇਹ ਜਾਣਦਿਆਂ ਹੋਇਆਂ ਕਿ ਦੂਜਾ ਕੱਖ ਨਹੀਂ ਕਰ ਸਕਦਾ। ਦਿਲ ਦੀ ਢਾਰਸ ਜੀ ਵੱਜ ਜਾਂਦੀ। ਕਲਮਕਾਰੇ ਆਏ ਤੇ ਕਲਮਕਾਰੇ ਰਹਿਣ ਵਾਲਿਆਂ ਨੂੰ ਆਪਣੇ ਪੁਰਖਿਆਂ ਵਾਂਗ ਕਲਮਕਾਰੇ ਦੁਨੀਆ ਭੋਗਣੀ। ਹਰ ਕਿਸੇ ਨੇ ਆਪਣੀ ਲਾਸ਼ ਆਪ ਚੁੱਕ ਕੇ ਟੁਰਨਾ ਹੈ। ਉਹ ਸਾਰੇ ਮਰ ਜਾਣ ਵਾਲੇ ਕਵੀਆਂ ਨੂੰ ਤੇ ਲੇਖਕਾਂ ਬਾਰੇ ਗੱਲਾਂ ਕਰਦੇ ਤੇ ਆਪਣੇ ਆਪ ਨੂੰ ਉਸ ਟੱਬਰ ਦਾ ਜੀ ਸਮਝ ਕੇ ਖੁਸ਼ ਹੁੰਦਾ। ਲੰਘ ਗਏ ਹੋਏ ਦਿਹਾੜਿਆਂ ਨੂੰ ਯਾਦ ਕਰਕੇ ਉਹਨਾਂ ਵਿੱਚ ਜਿਉਣ ਦੀ ਕੋਸ਼ਿਸ਼ ਕਰਦੇ। ਇਸ ਸ਼ਹਿਰ ਵਿੱਚ ਬਥੇਰੇ ਲੇਖਕ ਰਹੇ ਸਨ, ਪਰ ਹੁਣ ਉਹਨਾਂ ਦੀਆਂ ਗੌਰਾਂ ਤੇ ਉਗਿਆ ਘਾਹ ਵੀ ਸੁੱਕ ਚੁੱਕਿਆ ਸੀ। ਬਾਜ਼ਾਰ ਵਿੱਚੋਂ ਆਂਡਾ ਟਿੱਕੀ ਬਣਨ ਤੇ ਵੱਡਾ ਤਵਾ ਖੜਕਣ ਤੇ ਉਹਨਾਂ ਨੂੰ ਯਾਦ ਆਉਂਦਾ ਕਿ ਉਹ ਕਿੱਥੇ ਨੇ। ਇੱਕ ਦੂਜੇ ਨੂੰ ਸ਼ੇਰ ਸੁਣਾਉਂਦੇ, ਉਹ ਆਦੀ ਮੁਜਰਮ ਦੀ ਤਰ੍ਹਾਂ ਵਾਹ-ਵਾਹ ਕਰਦੇ ਰਹਿੰਦੇ। ਇੱਕ ਦੂਜੇ ਨਾਲ ਬੈਠੇ ਹੋਏ ਗਵਾਚ ਜਾਂਦੇ। ਉਹ ਵੀ ਸ਼ੇਰ ਕਹਿੰਦਾ, ਪਰ ਢਿੱਡੋਂ ਨੂੰ ਪਤਾ ਸੀ ਕਿ ਇਹ ਸ਼ੇਰ ਨਹੀਂ ਸਨ। ਜੁਗਤਾਂ ਚਾਗੀਆਂ ਕਰਦੇ, ਵੇਲੇ ਨੂੰ ਝੂਠਾ ਕਰਨ ਦੇ ਯਤਨ ਕਰਦੇ। ਸਾਰੀ ਰਾਤ ਟਪਾ ਕੇ ਉੱਠਿਆ, ਸ਼ੋਰ ਸ਼ਰਾਬੇ ਤੋਂ ਮੁੜ ਉਹ ਆਪਣੇ ਕਿਤਾਬਾਂ ਨਾਲ ਲੱਦੇ ਖਾਲੀ ਕਮਰੇ ਵਿੱਚ ਆ ਵੜੇ। ਇੱਕ ਅਕਲਾਪਾ ਸੀ ਜਿਹਨੂੰ ਉਸ ਗੱਲ ਨਾਲ ਲਾ ਲਿਆ ਸੀ। ਬੱਤੀ ਬਾਲ, ਪੱਖਾ ਚਲਾ, ਕਮੀਜ਼ ਲਾ, ਉਹ ਲੰਮਾ ਪੈ ਗਿਆ। ਚਾਹ ਪੀਂਦਿਆਂ ਕਿਸੇ ਮਿੱਤਰ ਦੀ ਜੁਗਤ ਨੂੰ ਯਾਦ ਕਰਕੇ ਹਾਲੇ ਵੀ ਨਿਮਾ ਹੱਸਦਾ ਸੀ ਪਿਆ। ਉਹ ਖੁੱਲ ਕੇ ਵੀ ਹੱਸ ਸਕਦਾ ਸੀ। ਪੂਰੇ ਕਮਰੇ ਵਿੱਚ ਉਹ ਇਕੱਲਾ ਹੀ ਸੀ। ਸਵੇਰ ਦੇ 6 ਵੱਜ ਰਹੇ ਸਨ। ਉਹਨੇ ਮੋਬਾਈਲ ਕੱਢਿਆ ਤੇ ਫੇਸਬੁੱਕ ਤੇ ਇੱਕ ਲੰਮਾ ਜਿਹਾ ਸਟੇਟਸ ਲਿਖਿਆ। ਇਹ ਸਭ ਲਿਖਦਿਆਂ ਉਹਦੇ ਚਿਹਰੇ ਤੇ ਹਾਸਾ ਸੀ। ਮੋਬਾਈਲ ਫੇਰ ਚਾਰਜਿੰਗ ਤੇ ਲਾਇਆ ਤੇ ਬਟਨ ਨੱਪ ਕੇ ਚੱਲਦੇ ਪੱਖੇ ਦੀ ਜਾਨ ਇੱਕ ਵਾਰੀ ਫੇਰ ਕੱਢ ਲਈ। ਮਰੇ ਹੋਏ ਪੱਖੇ ਦੇ ਥੱਲੇ ਖਲੋ ਕੇ ਉਸ ਪੱਖੇ ਨੂੰ ਵੇਖਿਆ। ਉਹ 3 ਪਰਾਂ ਵਾਲਾ ਮੈਲ ਨਾਲ ਕਾਲਾ ਹੋਇਆ ਪੁਰਾਣਾ ਪੱਖਾ, ਉਹਦੇ ਅੰਦਰ ਕੁਝ ਚੱਲ ਰਿਹਾ ਸੀ, ਬਹੁਤ ਤੇਜ਼, ਬਹੁਤ ਹੀ ਤੇਜ਼, ਪਰ ਉਹ ਕੁਝ ਵੀ ਸੁਣ ਵੇਖ ਨਹੀਂ ਸੀ ਸਕਦਾ। ਉਹਨੇ ਮੈਲ ਪਸੀਨੇ ਨਾਲ ਗੰਦੀ ਹੋਈ ਬਿਸਤਰ ਦੀ ਚਾਦਰ ਚੁੱਕੀ ਤੇ ਕਮਰੇ ਵਿੱਚ ਪਈ ਇੱਕ ਟੁੱਟੀ ਹੋਈ ਕੁਰਸੀ ਨੂੰ ਖਿੱਚ ਕੇ ਪੱਖੇ ਹੇਠ ਕਰ ਲਿਆ।